ਵੀਅਰਸ ਵੈਲਕਮ ਬੈਕ ਨੰਬਰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਵਿੱਚ ਜੰਮੂ ਕਸ਼ਮੀਰ ਦੇ ਬਾਰੇ ਨਾ ਕਿ ਬੇਸ਼ੱਕ ਭਾਰਤੀ ਆਗੂਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਨਾਰਮਲ ਹਾਲਾਤ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨਦੀ ਹੈ ਕਿ ਅੱਜ ਕੱਲ੍ਹ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੌਰੇ ਤੇ ਚੜ੍ਹਿਆ ਹੋਇਆ ਹੈ ਤਾਂ ਕਿ ਉਹ ਘਬਰਾਈ ਹੋਈ ਭਾਰਤੀ ਫੌਜ ਅਤੇ BSF ਨੂੰ ਹੌਸਲਾ ਦੇ ਸਕੇ। ਸੋ ਆਪਣੇ ਦੌਰੇ ਦੌਰਾਨ ਉਸਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਸਾਰੀ ਸਰਹੱਦ ਤੇ ਇਲੈਕਟ੍ਰੋਨਿਕ ਸਰਵੇਲੈਂਸ ਸਿਸਟਮ ਲਗਾਇਆ ਜਾਏਗਾ। ਵਾਹ ਜੀ ਵਾਹ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਫੌਜੀ ਮੁਖੀ ਨੇ ਐਲਾਨੀਆ ਇਹ ਕਿਹਾ ਸੀ ਕਿ ਐਨਫ ਇਜ਼ ਐਨਫ, ਦਾ ਰੂਲਸ ਆਫ ਦਾ ਗੇਮ ਹੈਵ ਨਾਓ ਚੇਂਜਡ। ਜੀ, ਭਾਰਤ ਨੂੰ ਸਿੱਧੇ ਤੌਰ ਦੇ ਉੱਤੇ ਇਹ ਵੰਗਾਰ ਸੀ ਕਿਉਂਕਿ ਜੋ ਕੁਛ ਭਾਰਤ ਨੇ ਟ੍ਰੇਨ ਹਾਈਜੈਕਿੰਗ ਰਾਹੀਂ ਔਰ ਇਹ ਸੋ ਕਾਲਡ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਇਸਤੇਮਾਲ ਕਰਕੇ ਜਿਸ ਕਿਸਮ ਦੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਵਾਈਆਂ ਮੇਨਲੈਂਡ 'ਚ ਵੀ, ਔਰ ਦੋ ਜਿਹੜੇ ਇਸ ਵੇਲੇ ਭਾਰਤੀ ਏਜੰਸੀਆਂ ਦੇ ਨਿਸ਼ਾਨੇ 'ਤੇ ਨੇ, ਖੈਬਰ ਪਖਤੂਨਖਵਾ ਸੂਬਾ ਔਰ ਬਲੋਚਿਸਤਾਨ। ਸੋ ਜ਼ਾਹਰ ਹੈ ਪਾਕਿਸਤਾਨ ਨੇ ਜੇ ਕੋਈ ਜਵਾਬ ਵੀ ਦੇਣਾ ਹੈ ਜਾਂ ਕੋਈ ਹੈ ਉਹਨਾਂ ਦੇ ਲਈ ਤਾਂ LOC ਲਾਈਨ ਆਫ ਕੰਟਰੋਲ ਜਿਹੜੀ ਭਾਰਤ ਦੇ ਨਾਲ ਲੱਗਦੀ ਸਰਹੱਦ ਹੈ, ਪਰ ਉਹਨਾਂ ਨੂੰ ਅਜੇ ਡਾਇਰੈਕਟ ਕੋਈ ਫੌਜੀ ਕਾਰਵਾਈ ਦੀ ਲੋੜ ਵੀ ਨਹੀਂ। ਕਸ਼ਮੀਰ ਦੇ ਵਿੱਚ ਆਪਣੇ ਇੰਡੀਜਨਸ ਸੋਚ ਵਾਲੇ ਜਿਹੜੇ ਕਦੇ ਬੁਰਹਾਨ ਵਾਨੀ ਔਰ ਦੂਸਰੇ ਉਹਨਾਂ ਦੀ ਮੋਟੀਵੇਸ਼ਨ ਸੀ ਉਸ ਤੋਂ ਬਹੁਤ ਪਹਿਲਾਂ ਕਦੇ ਮਕਬੂਲ ਪੱਟ ਔਰ ਕਿਸ ਕਿਸਮ ਦੇ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਸ਼ਮੀਰੀਆਂ ਨੇ ਕੀਤੀਆਂ ਹੋਈਆਂ। ਉਹਨਾਂ ਨੂੰ ਇੰਨਾ ਕੁ ਹੌਸਲਾ ਹੀ ਚਾਹੀਦਾ ਸੀ ਕਿ ਭਾਈ ਇਹ ਮੁਲਕ ਸਾਡੇ ਨਾਲ ਪਾਕਿਸਤਾਨ ਖਲੋਤਾ ਹੈ, ਔਰ ਜੋ ਕੁਛ ਇਹਨਾਂ ਨੇ ਖੁਦ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਕੀਤਾ ਔਰ ਉਹਦੀ ਯੂਨੀਅਨ ਟੈਰੀਟਰੀ ਬਣਾ ਦਿੱਤੀ, ਆਰਟੀਕਲ 370 ਖ਼ਤਮ ਕੀਤਾ ਤੇ ਹੁਣ ਉੱਥੋਂ ਦੇ ਜਿਹੜੇ ਕਸ਼ਮੀਰੀ ਨੇ, ਵਾਦੀ ਦੇ ਹੋਣ, ਪੁੰਛ ਦੇ ਹੋਣ, ਜੰਮੂ ਦੇ ਹੋਣ, ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਹੈ ਵੀ ਸਾਡੇ ਬੱਚਿਆਂ ਲਈ ਨਾ ਨੌਕਰੀਆਂ ਨੇ, ਨਾ ਸਾਡੀਆਂ ਬੱਚੀਆਂ ਮਹਿਫੂਜ਼ ਨੇ, ਨਾ ਅਸੀਂ ਮਸੀਤਾਂ 'ਚ ਜਾ ਕੇ ਪ੍ਰੇ ਕਰ ਸਕਦੇ ਹਾਂ। ਈਦ ਦੇ ਮੌਕੇ ਲਾਲ ਮਸੀਤ ਜਿਹੜੀ ਆ ਉਹਨੂੰ ਲੋਕ ਲਾ ਦਿੱਤਾ, ਮੀਰਵਾਇਜ਼ ਉਮਰ ਫਾਰੂਕ ਨੂੰ ਘਰ 'ਚ ਨਜ਼ਰਬੰਦ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਸਮਝਦੇ ਸੀ ਜੀ ਅਸੀਂ ਤਾਂ ਕਸ਼ਮੀਰ ਵਾਦੀ 'ਚ ਹੀ ਹੈ, ਬਾਕੀ ਤਾਂ ਮੁਸਲਮਾਨ ਜਿਹੜੇ ਨੇ ਜੰਮੂ ਔਰ ਪੁੰਛ ਵਗੈਰਾ 'ਚ ਜਿਹੜੇ ਨੇ ਉਹਨਾਂ ਨੂੰ ਅਸੀਂ ਉੱਠਣ ਨਹੀਂ ਦਿੰਦੇ। ਲੇਕਿਨ ਹੁਣ ਇਹਨਾਂ ਦੀ ਆਪਣੀ ਐਡਮਿਸ਼ਨ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ 2021 ਤੋਂ ਲੈ ਕੇ ਹਾਲਾਂ ਬਹੁਤੀਆਂ ਘਟਨਾਵਾਂ ਤਾਜ਼ਾ ਹੀ ਹੋਈਆਂ ਪਿਛਲੇ ਮਹੀਨਿਆਂ 'ਚ 30 ਜਿਹੜੀਆਂ ਘਟਨਾਵਾਂ ਨੇ ਦਹਿਸ਼ਤਗਰਦੀ ਨਾਲ ਰਿਲੇਟਡ ਜੰਮੂ ਰੀਜਨ 'ਚ ਹੋਈਆਂ ਨੇ। ਸੋ ਅਲ ਟੂਗੈਦਰ ਕਸ਼ਮੀਰ 'ਚ ਤਾਂ ਜੋ ਚੱਲ ਰਿਹਾ ਬਹੁਤ ਸਾਰਾ ਕਦੇ ਸਾਹਮਣੇ ਵੀ ਨਹੀਂ ਆਉਂਦਾ, ਪਰ ਜੰਮੂ ਰੀਜਨ ਦੇ ਵਿੱਚ 30 ਘਟਨਾਵਾਂ ਇਹਨਾਂ ਪਿਛਲੇ ਮਹੀਨਿਆਂ ਦੇ ਵਿੱਚ ਇਹਨਾਂ ਨੇ ਘਬਰਾਏ ਹੋਏ ਨੇ ਬਹੁਤ ਬੁਰੀ ਤਰ੍ਹਾਂ। ਭਾਰਤੀ ਫੌਜ ਔਰ ਜਿਹੜਾ ਪੁੰਛ ਦੇ ਈਵਨ LOC ਦੇ ਨੇੜੇ ਜੰਮੂ 'ਚ ਕਿਤੇ ਕੈਪਟਨ ਮਾਰੇ ਜਾ ਰਹੇ ਨੇ, ਕਿਤੇ ਫੌਜੀ, ਕਿਤੇ ਬਾਰਡਰ ਸਿਕਿਉਰਿਟੀ ਫੋਰਸ, ਕਿਤੇ ਜੰਮੂ ਕਸ਼ਮੀਰ ਪੁਲਿਸ। ਹੁਣ ਜੰਮੂ ਕਸ਼ਮੀਰ ਪੁਲਿਸ ਜਿਹੜੀ ਆ ਉਹ ਕਿਉਂਕਿ ਯੂਨੀਅਨ ਟੈਰੀਟਰੀ ਹੈ, ਅਲਟੀਮੇਟਲੀ ਗਵਰਨਰ ਹੀ ਉਹਨੂੰ ਰਨ ਕਰ ਰਿਹਾ ਉਮਰ ਅਬਦੁੱਲਾ, ਤਾਂ ਉਹ ਜਿਹੜਾ ਉਹਨੂੰ ਟੋਸਟ ਨੂੰ ਬਟਰ ਲਾ ਕੇ ਖਾਣ ਵਾਲਾ ਨਾ ਉਹ ਬੰਦਿਆਂ 'ਚ ਲੱਗਦਾ ਨਾ ਕੋਈ ਬੀਬੀਆਂ 'ਚ ਲੱਗਦਾ, ਉਸ ਕਿਸਮ ਦਾ ਉਹਦਾ ਉਹਨਾਂ ਨੇ ਬਣਾਇਆ ਹੋਇਆ। ਉਹ ਸਾਰੇ ਨੂੰ ਕੋਈ ਪਾਵਰ ਨੂੰ ਸਟਿਕ ਕਰਨਾ ਜਿਵੇਂ ਅਬਦੁੱਲਾ ਟੱਬਰ ਦਾ ਇੱਕ ਪਾਰਟ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿੰਨੀ ਡੀਮੋਰਲਾਈਜੇਸ਼ਨ ਹੈ BSF ਦੇ ਵਿੱਚ, ਫੌਜ ਦੇ ਵਿੱਚ, ਤੇ ਗੈਂਡੇ ਦਾ ਬੱਚਾ ਅਮਿਤ ਸ਼ਾਹ ਜਿਹੜਾ ਉਹ ਕਾਗਜ਼ ਫੜ ਕੇ ਆਇਆ ਸੀ ਕਿ ਆਰਟੀਕਲ 370 ਕਿ ਸਭ ਨਾਰਮਲ ਹੋ ਗਿਆ, ਦੇਖੋ ਜੰਮੂ ਕਸ਼ਮੀਰ 'ਚ ਹਾਲਾਤ ਕੀ ਨੇ। ਉੱਥੋਂ ਦਾ ਫੌਜ ਜਿਹੜੀ ਆ ਦੌੜਨ ਨੂੰ ਫਿਰਦੀ ਹੈ, ਸਰੈਂਡਰ ਕਰਨ ਨੂੰ ਫਿਰਦੀ ਹੈ। ਉਹਨਾਂ ਨੂੰ ਜੇ ਕਿਸੇ ਦਿਨ ਆ ਕੇ ਇੱਕ ਚੰਗਾ ਜੁਝਾਰੂਆਂ ਦੇ ਗਰੁੱਪ ਨੇ ਘੇਰ ਲਿਆ ਤਾਂ ਸਾਰੇ ਹਥਿਆਰ ਵੀ ਰੱਖਣਗੇ ਤਾਂ ਉਹ ਲੈ ਜਾਣਗੇ ਇਹਨਾਂ ਨੂੰ ਹਿੱਕ ਕੇ। ਸੋ ਇਹਨੂੰ ਦੇਖਦੇ ਆ, ਇੰਨੀ ਦੇਰ ਨਹੀਂ ਹਿੱਲਿਆ ਏ। ਹੁਣ ਇਹ ਜਿਹੜਾ ਉਹ ਜੰਮੂ ਰੀਜਨ ਦੇ ਵਿੱਚ ਜਿੱਥੇ ਇਹ ਮਾਰੇ ਗਏ ਫੌਜੀ ਇਹਨਾਂ ਦੇ BSF ਦੇ ਔਰ ਪੁਲਸੀਏ, ਉੱਥੇ ਵਿਜ਼ਿਟ ਕੀਤਾ ਉਹਨੇ। ਔਰ ਇੱਕ ਪਾਸੇ ਤਾਂ ਉਹ ਦਿਖਾਉਣ ਵੇਲੇ ਫਿਰ ਜਿਹੜਾ BSF ਦਾ ਜਾਂ ਕਮਾਂਡਰ ਉਹ ਸਰਦਾਰ ਹੀ ਕੋਈ ਲੱਭ ਕੇ ਲਿਆਉਂਦੇ ਨੇ ਕਿ ਵੀ ਜਿਹੜੀ ਉਹ ਪਿਕਚਰ ਹੈ ਜੇ ਦਰਸ਼ਕ ਦੇਖ ਸਕਦੇ ਹੋਣ ਜਿਹਦੇ 'ਚ ਉਹ ਇਹ ਕਹਿ ਰਿਹਾ ਕਿ ਐਂਟਾਇਰ ਪਾਕਿਸਤਾਨ ਬਾਰਡਰ ਟੂ ਬੀ ਕਵਰਡ ਵਿਦ ਇਲੈਕਟ੍ਰੋਨਿਕ ਸਰਵੇਲੈਂਸ ਸਿਸਟਮ ਇਨ 4 years। ਅਮਿਤ ਸ਼ਾਹ ਇਹ ਕਠੂਏ ਤੋਂ ਥੋੜ੍ਹੀ ਦੂਰ ਹੈ ਜਿੱਥੇ ਮੁਕਾਬਲਾ ਹੋਇਆ ਪਿਛਲੇ ਦਿਨਾਂ 'ਚ। ਹਾਲਾਂ ਇਹਨਾਂ ਦੇ ਕਿੰਨੇ ਮਾਰੇ ਗਏ ਉਹਨਾਂ ਦੇ ਕਹਿੰਦੇ ਜੀ 2 ਅਸੀਂ ਮਾਰਤੇ, 3 ਦੌੜ ਕੇ, ਮੈਨੂੰ ਲੱਗਦਾ ਕੋਈ ਵੀ ਨਹੀਂ ਮਰਿਆ, ਉਹਨੂੰ ਕੋਈ ਬੇਗੁਨਾਹ ਪਿੰਡਾਂ ਦੇ ਫੜ ਕੇ ਮਾਰਤੇ ਹੋਣੇ ਨੇ। ਔਰ ਉੱਥੇ ਅਮਿਤ ਸ਼ਾਹ ਨੇ ਇਹ ਕਿਹਾ
ਕਿ ਜੀ ਇਹ ਅਸੀਂ 2 ਮਾਡਲ ਇਲੈਕਟ੍ਰੋਨਿਕ ਸਰਵੇਲੈਂਸ ਸਿਸਟਮ ਦੇ ਲਗਾ ਰਹੇ ਤਾਂ ਕਿ ਜਿਹੜਾ ਇਨਫਿਲਟਰੇਟਰਸ ਔਰ ਟਨਲਸ ਰਾਹੀਂ ਆਉਣ ਵਾਲੇ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹਦੀ ਸਰਵੇਲੈਂਸ ਹੋ ਸਕੇਗੀ। ਔਰ ਇਹ ਅਸੀਂ ਸਾਰੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਇਹ ਸਰਵੇਲੈਂਸ ਸਿਸਟਮ ਲਾ ਦਿਆਂਗੇ। ਪਹਿਲਾਂ ਤੁਸੀਂ ਉੱਥੇ ਉਹ ਜਿਹੜੇ ਨੇ ਬਾਂਦਰ ਬਿਠਾਏ ਹੋਏ ਨੇ ਜਿਹੜੇ ਉਹਨੂੰ ਦੇਖਦੇ ਨੇ ਆਲਰੇਡੀ ਉਹ ਸਾਰਾ, ਪਰ ਇਹ ਡੀਮੋਰਲਾਈਜ਼ਡ ਫੌਜ ਔਰ BSF ਜਾਂ ਪੁਲਿਸ ਨੂੰ ਹੌਸਲਾ ਦੇਣ ਲਈ ਹੈ। ਉਹਦੇ 'ਚ ਉਹ ਕਹਿ ਰਿਹਾ ਅਮਿਤ ਸ਼ਾਹ ਕਿ ਜਦੋਂ ਇੰਸਟਾਲ ਹੋ ਗਈ ਟੈਕਨੋਲੋਜੀ, ਸੋਲਜਰਸ ਵਿਲ ਫਾਈਂਡ ਇਟ ਮਚ ਈਜ਼ੀਅਰ ਟੂ ਰਿਸੀਵ ਇਨਫੋਰਮੇਸ਼ਨ ਐਂਡ ਰਿਸਪੌਂਡ ਇਮੀਡੀਏਟਲੀ ਟੂ ਐਨੀ ਐਕਸ਼ਨ ਬਾਈ ਦਾ ਐਨਮੀ। ਉਹਨਾਂ ਦੇ ਲਈ ਰਿਸਪੌਂਡ ਕਰਨਾ ਸੌਖਾ ਹੋਏਗਾ। ਬਹੁਤ ਐਕਸਪੈਰੀਮੈਂਟ ਕੀਤੇ ਗਏ ਨੇ ਇਸ ਦੇ ਉੱਤੇ ਔਰ ਅਸੀਂ ਜਿਹੜਾ ਬਹੁਤ ਜਲਦੀ ਸਿਕਿਉਰਿਟੀ ਫੋਰਸਿਸ ਨੂੰ ਅਸੀਂ ਜਿਹੜਾ ਉਹ ਇਕਵਿਪ ਕਰ ਰਹੇ ਹਾਂ। ਔਰ ਮੋਦੀ ਗਵਰਨਮੈਂਟ ਦੇ ਨੇ ਕੋਲ ਭਾਵੇਂ ਕੋਈ ਸਾਧਨਾਂ ਦੀ ਕਮੀ ਨਹੀਂ ਆ, ਅਸੀਂ 3 ਏਰੀਆਜ਼ ਜਿਹੜੇ ਨੇ ਉਹਦੇ 'ਚ ਵਰਕ ਕਰ ਰਹੇ ਹਾਂ ਟੂ ਐਨਸ਼ੋਰਿੰਗ ਮਿਨੀਮਲ ਕੈਜੂਅਲਟੀਜ਼, ਰਿਡਿਊਸਿੰਗ ਹਾਰਡਸ਼ਿਪ ਥਰੂ ਫੈਸਿਲਿਟੀਜ਼ ਐਂਡ ਸਪੋਰਟਿੰਗ ਵਿਜੀਲੈਂਸ ਵਿਦ ਟੈਕਨੋਲੋਜੀ। ਇਹ ਅਸੀਂ ਫੌਜ ਦੀ ਮਦਦ ਕਰਾਂਗੇ ਔਰ ਅਸੀਂ ਇਸ ਦੇ ਉੱਤੇ ਬਹੁਤ ਮਿਹਨਤ ਕਰ ਰਹੇ ਹਾਂ। ਔਰ ਇਹ ਸਾਰੇ ਦੇ ਉਹ ਆ ਕੇ ਫਿਰ ਜਿਹੜੇ ਮਾਰੇ ਗਏ ਉਹਨਾਂ ਦਾ ਇੱਕ ਮੁੰਡਾ ਭਾਵੇਂ 12 ਸਾਲ ਦਾ ਕਿਸੇ ਫੌਜੀ ਦਾ, ਉਹਨੇ ਕਿਹਾ ਜੀ ਇਹ ਵੀ ਅਸੀਂ ਜਦੋਂ 18 ਸਾਲਾਂ ਦਾ ਹੋਏਗਾ ਅਸੀਂ ਇਹਨੂੰ ਨੌਕਰੀ ਦੇਵਾਂਗੇ ਔਰ ਘਰਾਂ 'ਚ ਵੀ ਗਏ। ਇਹ ਇਸ ਵੇਲੇ ਪੈਨਿਕ 'ਚ ਨੇ ਔਰ ਜਿਵੇਂ ਇਹ ਪਾਰਟ ਬਿਲਕੁਲ ਕਲੀਅਰ ਹੈ ਕਿ ਹੁਣ ਉਹ ਜਿਵੇਂ ਪਾਕਿਸਤਾਨੀ ਫੌਜੀ ਚੀਫ ਨੇ ਕਿਹਾ ਸੀ ਇਨਫ ਇਜ਼ ਇਨਫ, ਕਿ ਵੀ ਬਹੁਤ ਹੋ ਗਿਆ। ਔਰ ਇਸ ਗੱਲ ਨੇ ਕਸ਼ਮੀਰੀ ਜੁਝਾਰੂਆਂ ਨੂੰ ਹੌਸਲਾ ਦਿੱਤਾ ਔਰ ਸੱਚਮੁੱਚ ਜਦੋਂ ਲੋਕ ਖਲੋ ਜਾਂਦੇ ਨੇ ਫਿਰ ਕੋਈ ਵੀ ਤਾਕਤ ਗੁਲਾਮ ਨਹੀਂ ਬਣਾ ਸਕਦੀ। ਔਰ ਸਾਡਾ ਸੈਲੂਟ ਹੈ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਜਿਹੜੇ ਬਹਾਦਰੀ ਨਾਲ ਭਾਰਤੀ ਜ਼ਬਰ ਦੇ ਸਾਹਮਣੇ ਹਿੱਕ ਤਾਣ ਕੇ ਖੜੇ ਨੇ ਔਰ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇ ਰਹੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਸਿੰਘ ਬਰਾੜ ਜੀ ਵੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਸਿੰਘ ਗਰਚਾ ਜੀ ਵੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ और फिर इसी तरह सतनाम औजला जी भी, गुरसाहिब सिंह जी भी और इसी तरह सिंह नवजोत जी भी और फिर इसी तरह कमांडो जी भी, सतनाम सिंह जी भी, फिर इस तरह पन्नू जी अकाली पत्रकार जी भी, नीला बाबा जी भी और नरिंदर सिंह जी भी और इसी तरह इंदरवीर सिंह जी भी और फिर इसी तरह हाँ जी हैगा जागो जी बड़ी सामन। ये भी कहते जे तुसी पता नहीं पंदर प्रकाश ਦੀ ਸਟੱਡੀ ਕੀਤੀ ਹੁੰਦੀ ਤਾਂ ਇਹ ਕੀ ਕਹਿੰਦੇ ਨੇ ਬੁੱਢਾ ਤਾਲ ਹਾਂਜੀ ਨਫ਼ਰਤ ਦਾ ਪ੍ਰਗਟਾਵਾ ਨਾ ਕਰਦੇ। ਨਹੀਂ ਜਾਗੋ ਜੀ ਤੁਸੀਂ ਗਲਤ ਇਸ ਨੂੰ ਜੇ ਸਮਝਿਆ ਤੇ ਇਹ ਤੁਹਾਡਾ ਕਸੂਰ ਹੈ। ਅਸੀਂ ਹਮੇਸ਼ਾ ਜਿਹੜਾ ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਫਿਰ ਜਿਸ ਲੈਵਲ ਦੇ ਉੱਤੇ ਜਾ ਕੇ ਜੋ ਕੁਝ ਕਮਜ਼ੋਰੀਆਂ ਆਈਆਂ ਉਸ ਵੱਲ ਸਾਡਾ ਇਸ਼ਾਰਾ ਹੁੰਦਾ ਹੈ। ਅਸੀਂ ਹਮੇਸ਼ਾ ਹੀ ਜਿਹੜੀ ਸਿੱਖ ਰਵਾਇਤਾਂ ਦੀ ਡਿਫੈਂਡਰ ਜਮਾਤ ਹੈ ਉਸ ਬਾਰੇ ਅਸੀਂ ਕਦੇ ਵੀ ਕੋਈ ਨਾ ਪੱਖੀ ਗੱਲ ਨਹੀਂ ਕੀਤੀ। ਬਿਲਕੁਲ। ਅਮਰਜੀਤ ਸਿੰਘ ਸਾਨੀ ਜੀ ਵੀ, ਸ਼ਾਬਲੇ ਜੀ ਵੀ ਕਹਿੰਦੇ ਗ੍ਰੇਟ ਸ਼ੋ, ਪ੍ਰਾਊਡ ਆਫ ਯੂ ਗਾਇਜ਼ ਡੂਇੰਗ ਗ੍ਰੇਟ ਜੌਬ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ, ਸਿੰਘ ਬਿੰਟੀ ਜੀ ਵੀ, ਮੁਹੰਮਦ ਯਾਕੂਬ ਜੀ ਵੀ ਇਹ ਕਹਿੰਦੇ ਨੇ ਕਿ ਹਾਂਜੀ ਕਿੱਦਾਂ ਰਿਹਾ ਤੁਹਾਡਾ ਵੀਕਐਂਡ, ਡੀਸੀ ਦੀ ਪਲੇਟ ਕਿੱਦਾਂ ਰਹੀ ਔਰ ਚਿਕਨ ਨੈਕ ਕਹਿੰਦੇ ਇੰਡੀਆ ਬਾਰੇ ਕੋਈ ਰੋਸ਼ਨੀ ਪਾਓ। ਮੁਹੰਮਦ ਯਾਕੂਬ ਜੀ ਤੁਸੀਂ ਲੇਟ ਆਏ ਹੋ। ਅੱਜ ਪਹਿਲਾ ਸੈਗਮੈਂਟ ਜਿਹੜਾ ਉਹ ਡੀਸੀ ਦੀ ਪੈਰੇਡ ਨੂੰ ਸਮਰਪਿਤ ਸੀ। ਬੜਾ ਜ਼ਬਰਦਸਤ ਸ਼ੋ ਆਫ ਸਟਰੈਂਥ ਸੀ ਔਰ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਾਰਾ ਪ੍ਰੋਗਰਾਮ ਹੋਇਆ। ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਮੇਰਾ ਪਿੰਡ ਕੀ ਤਲਣ ਕਹਿੰਦੇ ਬਾਬਾ ਜੀ ਤੁਸੀਂ ਪਿਛਲੇ ਦਿਨ ਵਿੱਚ ਗੱਲ ਕੀਤੀ ਸੀ ਕਿ ਤਲਣ ਦੇਸ਼ ਦੀ 2003 ਵਿੱਚ ਹੋਈ ਸੀ। ਹਾਂਜੀ ਉਦੋਂ ਮੈਂ 2 ਸਾਲ ਦਾ ਸੀ ਤੇ ਲੜਾਈ ਲੱਗੀ ਹੋਈ ਸੀ ਔਰ ਪਿੰਡ ਵਾਲੇ ਦੱਸਦੇ ਸੀ। ਹਾਂ ਨਹੀਂ ਬਹੁਤ ਸ਼ੁਕਰੀਆ ਤੁਸੀਂ ਤਲਣ ਦੇ ਨਾਲ ਸੰਬੰਧਿਤ ਰੱਖਦੇ ਹੋ। ਐਕਚੁਅਲੀ 1970s ਦੇ ਵਿੱਚ ਤਲਣ ਦੇ ਸ਼ਹੀਦ ਬਾਬਿਆਂ ਦੇ ਗੁਰਦੁਆਰਾ ਸਾਹਿਬ 'ਚ ਵੀ ਐਜ਼ ਏ ਸਟੂਡੈਂਟ ਮੈਨੂੰ ਜਾਣ ਦਾ ਮੌਕਾ ਵੀ ਮਿਲਿਆ। ਸੰਗਤ ਨੂੰ ਮੈਂ ਸੰਬੋਧਨ ਵੀ ਕੀਤਾ, ਸ਼ਾਇਦ 2-3 ਵਾਰ ਤਲਣ ਜਾਣਾ ਹੋਇਆ। ਪਰ ਤੁਸੀਂ ਠੀਕ ਕਿਹਾ ਇਹ 2003 ਦਾ ਸਾਲ ਸੀ ਜਦੋਂ ਕਿ ਪੂਰੀ ਸਿਵਲ ਵਾਰ ਵਰਗੀ ਜਿਹੜੀ ਉੱਥੇ ਉਹਨਾਂ ਨੇ ਹਾਲਤ ਬਣਾ ਦਿੱਤੀ ਸੀ। ਔਰ ਅਸੀਂ ਸਮਝਦੇ ਹਾਂ ਵੀ ਹੁਣ ਵੀ ਸਾਨੂੰ ਬੜਾ ਬਾਖਬਰ ਹੋਣ ਦੀ ਲੋੜ ਹੈ। ਉਸ ਕਿਸਮ ਦੀਆਂ ਗੱਲਾਂ ਨਾ ਕੀਤੀਆਂ ਜਾਣ ਜਿਹੜੀਆਂ ਵੰਡ ਵੱਲ ਤੋਰਨ ਔਰ ਭਾਰਤੀ ਏਜੰਸੀਆਂ ਨੂੰ ਮੌਕਾ ਦੇਣ। ਔਰ ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਤਲਣ ਦੀ ਘਟਨਾ ਟਰਾਇਲ ਬੈਲੂਨ ਦੇ ਤੌਰ ਤੇ ਉਹਨਾਂ ਨੇ ਰੱਖ ਲਈ ਹੈ। ਉਹਦਾ ਫਿਰ ਦੂਸਰਾ ਪ੍ਰਗਟਾਵਾ ਅਸੀਂ ਦੇਖਿਆ ਜਦੋਂ ਰਾਪੁਰ ਬੁੱਲਾਂ ਵਾਲੇ ਸਾਧ ਦਾ ਇਟਲੀ ਦੇ ਵਿੱਚ ਮਰਡਰ ਹੋਇਆ
ਤੇ ਕਿਵੇਂ ਲੁੱਟਮਾਰ ਔਰ ਕਿਸ ਲੈਵਲ ਦੇ ਉੱਤੇ ਹਿੰਸਾ ਦੁਆਬੇ ਦੇ ਵਿੱਚ ਹੋਈ। ਸੋ ਇਸ ਤੋਂ ਸਾਨੂੰ ਹੁਣ ਵੀ ਇਸ ਗੱਲ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਅਸੀਂ ਬਹੁਤ ਬਾਖਬਰ ਹੋਈਏ। ਇਹ ਭਾਰਤੀ ਏਜੰਸੀਆਂ ਕਿਸੇ ਹੱਦ ਤੱਕ ਵੀ ਜਾ ਕੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਡਿਵੀਜ਼ਨ ਪੈਦਾ ਕਰ ਸਕਦੀਆਂ ਨੇ। ਦੀਪ ਸਿੰਘ ਜੀ ਵੀ ਔਰ ਜਾਟਮੈਨ ਕਹਿੰਦੇ ਕਿ ਪੰਜਾਬ ਵਿੱਚ ਹਿੰਦੂ ਬਹੁਤ ਹੋ ਗਏ ਨੇ, ਹਿੰਦੂਆਂ ਦੀਆਂ ਪਾਪੂਲੇਸ਼ਨ ਪੰਜਾਬ ਵਿੱਚ ਬਹੁਤ ਗਰੋ ਕਰ ਰਹੀਆਂ ਨੇ। ਹਿੰਦੂ ਹਸਪੀਟਲਸ, ਹਿੰਦੂ ਟੀਚਰ, ਹਿੰਦੂ ਡਾਕਟਰ, ਐਵਰੀਵੇਅਰ ਇਜ਼ ਹਿੰਦੂ ਇਨ ਪੰਜਾਬ। ਦੇ ਵਾਂਟ ਟੂ ਟੇਕ ਓਵਰ ਜਾਟਸ ਲੈਂਡ ਨੈਕਸਟ। ਦੇਖੋ, ਜੇ ਤਾਂ ਪੰਜਾਬ ਦੇ ਜਿਹੜੇ ਵਛਿੰਦੇ ਨੇ ਸਾਡੇ, ਉਹ ਹਿੰਦੂ ਭੈਣ ਭਰਾ ਨੇ ਜਾਂ ਦੂਸਰੇ ਨੇ, ਉਹ ਤਾਂ ਗਰੋ ਹੋਣ ਜਾਂ ਉਹ ਸਮਝ ਆ ਸਕਦਾ, ਪਰ ਸਾਨੂੰ ਇਹ ਲੱਗਦਾ ਹੈ ਕਿ ਬੜੇ ਇੱਕ ਪਲੈਨਡ ਤਰੀਕੇ ਦੇ ਨਾਲ ਯੂਪੀ, ਬਿਹਾਰ ਔਰ ਦੂਸਰੀਆਂ ਥਾਵਾਂ ਤੋਂ ਲੇਬਰ ਦੇ ਨਾਂ ਥੱਲੇ ਉਹਨਾਂ ਨੂੰ ਲਿਆ ਕੇ ਫਿਰ ਉਹਨਾਂ ਦੀਆਂ ਕਾਲੋਨੀਜ਼ ਨੂੰ ਰੈਕਗਨਾਈਜ਼, ਵੋਟਿੰਗ ਰਾਈਟ, ਆਧਾਰ ਕਾਰਡ, ਰਾਸ਼ਨ ਕਾਰਡ, ਸੋ ਇਹ ਪਲਾਨਡ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਟੈਟਿਸਟਿਕਲੀ ਜਿਹੜਾ ਹੈ ਉਹ ਸਿੱਖਾਂ ਦੀ ਆਬਾਦੀ ਨੂੰ ਘਟਾਉਣ ਦੀ ਲਾਈਨ ਹੈ। ਔਰ ਇਹ ਕਿਉਂਕਿ ਜਿਹੜੀ ਸਰਕਾਰ ਭਗਵੰਤ ਮਾਨ ਦੀ ਦਿੱਲੀ ਦਾ ਸਾਰਾ ਲਾਲਾ ਕੇਜਰੀਵਾਲ ਟੋਲਾ ਆ ਕੇ ਬੈਠਾ ਹੈ, ਔਰ ਆਲਰੇਡੀ IPS, DC ਦੂਜੇ ਤੀਜੇ ਉਹ ਵੀ ਦੂਸਰੇ ਪਾਰਟ ਦੇ ਨੇ, ਔਰ ਜਿਹੜੀਆਂ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਹਨਾਂ 'ਚ ਵੀ ਸਾਹਮਣੇ ਆ ਰਿਹਾ ਵੀ ਜੌਬਸ ਵੀ ਬਹੁਤ ਸਾਰੀਆਂ ਨੌਨ ਪੰਜਾਬੀਜ਼ ਨੂੰ ਦਿੱਤੀਆਂ ਜਾ ਰਹੀਆਂ, ਜਦੋਂ ਕਿ ਉਹ ਉੱਤਰਾਖੰਡ ਹੋਏ, ਰਾਜਸਥਾਨ ਹੋਏ, ਹਿਮਾਚਲ ਹੋਏ, ਉਹਨਾਂ ਸਭ ਨੇ ਡੋਮਿਸਾਈਲ ਕਾਨੂੰਨ ਬਣਾਏ ਹੋਏ ਨੇ। ਨੌਨ ਹਿਮਾਚਲੀ, ਨੌਨ ਰਾਜਸਥਾਨੀ ਜਾਂ ਨੌਨ ਉੱਤਰਾਖੰਡੀ ਉੱਥੇ ਕੋਈ ਨੌਕਰੀ ਲੈ ਨਹੀਂ ਸਕਦਾ। ਸੋ ਇਹ ਬੜੇ ਪਲੈਨਡ ਤਰੀਕੇ ਨਾਲ ਹੋ ਰਿਹਾ। ਤੁਸੀਂ ਠੀਕ ਪੁਆਇੰਟ ਆਊਟ ਕੀਤਾ। ਕਹਿੰਦੇ ਇਹਨਾਂ ਦਾ ਇਲਾਜ ਔਰੰਗਜ਼ੇਬ ਵਾਲਾ ਆਈਡੀਆ ਹੈ। ਸੋ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ ਵੀ, ਫਿਰ ਇਸੇ ਤਰ੍ਹਾਂ ਰਾਮ ਸਿੰਘ ਜੀ ਵੀ, ਫਿਰ ਸਿੰਘ ਸੈਣੀ ਜੀ, ਸੁਖਜੀਵਨ ਬੱਚੂ ਜੀ, ਬਿਕਰਮਜੀਤ ਸਿੰਘ ਜੀ ਵੀ ਜਾਟ। ਫਿਰ ਕਹਿੰਦੇ ਨੇ ਕ੍ਰਿਮੀਨਲ ਜਾਟਾਂ ਨੂੰ ਇਹਨਾਂ ਹਿੰਦੂਆਂ ਦੀਆਂ ਕੀ ਕਹਿੰਦੇ ਛੱਡ ਦਿਓ, ਪੰਜਾਬ ਜੱਟਾਂ ਦੇ ਇਹਨਾਂ ਹਿੰਦੂਆਂ ਨੂੰ ਦੱਸ ਦਿਓ। ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਨਹੀਂ, ਦੇਖੋ, ਪੰਜਾਬ ਪੰਜਾਬੀਆਂ ਦਾ ਜਿਹਦੇ 'ਚ ਸਾਰੀਆਂ ਕੌਮਾਂ ਨੂੰ ਵਸਣ ਦਾ, ਰਹਿਣ ਦਾ ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ। ਬਿਲਕੁਲ। ਪਰ ਪੰਜਾਬ ਸਾਡਾ ਖਾਲਿਸਤਾਨ ਦਾ ਨਿਊਕਲੀਅਸ ਹੈ, ਔਰ ਇਸ ਦੇ ਵਿੱਚ ਜਿਵੇਂ ਖਾਲਿਸਤਾਨ ਦੇ ਐਲਾਨਨਾਮੇ ਦੇ ਸ਼ਬਦ ਨੇ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਨੂੰ ਜਿਹੜਾ ਹੈ ਉਹ ਗਰੋ ਕਰਨ ਦਾ ਹੱਕ ਹੋਏਗਾ। ਪਰ ਇਸ ਵੇਲੇ ਦੁਸ਼ਮਣ ਇੱਕ ਬੜੀ ਡੂੰਘੀ ਸਾਜ਼ਿਸ਼ ਦੇ ਥੱਲੇ ਡੈਮੋਗ੍ਰਾਫੀ ਬਦਲ ਰਿਹਾ ਹੈ, ਆਪਸ ਦੇ ਵਿੱਚ ਡਿਵਾਈਡ ਕਰਨ ਦੀ ਲਾਈਨ ਖੜੀ ਕੀਤੀ ਜਾ ਰਹੀ ਹੈ। ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਜੇ ਅਸੀਂ ਵੀ ਜ਼ਾਤ-ਪਾਤੀ ਲਾਈਨ ਦੇ ਉੱਤੇ ਹੀ ਡਿਵੀਜ਼ਨ ਦੀ ਗੱਲ ਕਰਾਂਗੇ ਤਾਂ ਇਹ ਫਿਰ ਦੁਸ਼ਮਣ ਦੇ ਏਜੰਡਿਆਂ ਨੂੰ ਹੀ ਅੱਗੇ ਤੋਰਨਾ ਹੋਏਗਾ। ਸੋ ਤੁਹਾਡਾ ਸ਼ੁਕਰੀਆ, ਤੁਸੀਂ ਲਿਖ ਰਹੇ ਹੋ ਜਾਂ ਤੁਸੀਂ ਮਹਿਸੂਸ ਕਰਦੇ ਹੋ, ਪਰ ਜ਼ਰਾ ਵੱਡੀ ਪਿਕਚਰ ਦੇਖੋ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸੁਖਦੇਵ ਕੌਰ ਜੀ ਵੀ, ਜਸਕੀਰਤ ਸਿੰਘ ਜੀ ਵੀ ਚੜ੍ਹਦੀ ਕਲਾ ਲੋਚਦੇ ਸਾਡੀ, ਔਰ ਵੀਰ ਸੰਧੂ ਜੀ ਵੀ, ਲਾਡੀ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ, ਜਤਿੰਦਰ ਸਿੰਘ ਜੀ, PSC ਜੀ ਵੀ, ਔਰ ਸਤਨਾਮ ਸਿੰਘ ਜੀ, ਸਤਨਾਮ ਸਿੰਘ ਸੰਗਨ 3 monkeys ਉਹਨਾਂ ਨੇ ਫਨੀ ਜਿਹੜੀ ਭੇਜਿਆ ਸਾਨੂੰ। ਔਰ ਨਿਹੰਗ ਸਿੰਘ ਜੀ, proud of your awesome team, great job, all of you are amazing। ਅਮਨ ਸਿੰਘ ਖਾਲਸਾ ਜੀ ਵੀ, ਰਣਜੀਤ ਸਿੰਘ ਜੀ ਵੀ, ਪੰਨੂ ਜੀ, ਬਲਾਲ ਅਹਿਮਦ ਜੀ ਆਏ ਨੇ। ਕਹਿੰਦੇ ਨੇ कि डॉक्टर साहब पाकिस्तानी कश्मीर में इंडिया को बहुत ज़्यादा नफरत करते हैं और पाकिस्तान की अवाम से भी बहुत ज़्यादा LOC। ਸਾਡੇ ਭਾਰਦਵਾਜ ਸਾਹਿਬ ਨੂੰ ਛੱਡ ਗਏ ਹੋ ਵਿੱਚ। ਇੱਕ ਮਿੰਟ ਪਹਿਲਾਂ ਮੈਨੂੰ ਇਹ ਕੰਪਲੀਟ ਕਰ ਲਾਂ ਦੋ। ਫਿਰ ਕਹਿੰਦੇ LOC ਤੱਕ ਹੋ ਕੇ ਆਇਆ, ਕਹਿੰਦੇ ਮੈਂ ਹੁਣੇ LOC ਤੇ ਹੋ ਕੇ ਆਇਆ। ਲੋग ਜਿਹੜੇ कश्मीर के लिए मरने मराने के लिए तैयार हैं। ਹਾਂ, ਬਿਲਕੁਲ ਠੀਕ। ਅਸੀਂ ਆਲਰੇਡੀ ਅੱਜ ਦੇ ਇੱਕ ਲਾਸਟ ਸੈਗਮੈਂਟ 'ਚ ਟ੍ਰਿਬਿਊਟ ਦਿੱਤੀ ਹੈ ਕਸ਼ਮੀਰੀਆਂ ਦੀ ਰੈਜ਼ੀਲੀਅੰਸ ਨੂੰ, ਉਹਨਾਂ ਦੀ ਬਹਾਦਰੀ ਨੂੰ। ਹਾਂਜੀ। ਤੇ ਭਾਰਦਵਾਜ ਸਾਹਿਬ ਪਤਾ ਨਹੀਂ ਕਿਹਨਾਂ ਫਿਕਰਾਂ 'ਚ ਰਹਿੰਦੇ ਨੇ। ਭਾਰਦਵਾਜ ਸਾਹਿਬ, ਇੱਕ ਦਿਨ ਤੁਸੀਂ ਸੌਂ ਕੇ ਉੱਠਣਾ ਤੇ ਅੱਖਾਂ ਮਲਦੇ ਹੋਣਾ ਤੇ ਤੁਹਾਡਾ ਜਿੱਥੇ ਵੀ ਤੁਸੀਂ ਹੋ ਉਹਨਾਂ ਨੇ ਕਹਿਣਾ ਜੀ ਖਾਲਿਸਤਾਨ ਬਣ ਗਿਆ। ਫਿਰ ਤੁਸੀਂ ਵੀ ਜਿਹੜਾ ਉਹ ਮੈਨੂੰ ਲੱਗਦਾ ਹੈ ਵੀ ਜੇ ਤੁਸੀਂ ਐਵੇਂ ਹੀ ਰਹੇ ਤਾਂ ਫਿਰ ਤੁਹਾਡਾ ਕੀ ਹਾਲ ਹੋਏਗਾ ਮੈਨੂੰ ਨਹੀਂ ਪਤਾ, ਪਰ ਤੁਸੀਂ ਐਡਾ ਫਿਕਰ ਨਾ ਕਰੋ। ਇਹਨੂੰ ਖਾਲਿਸਤਾਨ ਨੂੰ ਖਾਲਿਸਤਾਨ ਦੇ ਰਹਿਮੋ ਕਰਮ ਤੇ ਛੱਡ ਦਿਓ। ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ। ਬਸ ਸਹੀ ਗੱਲ ਹੈ। ਹਿਊਮੈਨਿਟੀ ਫਸਟ ਜੀ। ਕਹਿੰਦੇ ਧੰਨਵਾਦ ਡਾਕਟਰ ਸਾਹਿਬ, ਭੈਣ ਜੀ ਨੀਲਮ ਕੌਰ ਜੀ ਔਰ ਰਾਜਨਪ੍ਰੀਤ ਸਿੰਘ ਜੀ, ਬਲਜੀਤ ਕੌਰ ਜੀ। ਤੁਸੀਂ ਇੱਕ ਹੋਰ ਆਏ ਨੇ ਜੀ ਜੋਤਸ਼ੀਆਂ ਦੇ, ਐਸ਼ਲਾ ਜੀ। ਅੱਛਾ ਜੀ। ਉਹਨੂੰ ਐਸ਼ਲਾ ਜੀ, ਤੁਸੀਂ ਤਾਂ ਨਰਸਿਮਹਾ ਰਾਓ ਦੀ ਜੋਤਸ਼ੀ ਦੀ PV ਦੀ ਗੱਲ ਕੀਤੀ। ਸਾਨੂੰ ਵੀ ਇੱਕ ਜੋਤਸ਼ੀ ਟੱਕਰ ਗਿਆ ਸੀ ਪਿਛਲੇ ਦਿਨਾਂ 'ਚ। ਉਹਨੇ ਕਿਹਾ ਕਿ ਜੀ ਭਾਰਤ ਜਿਹੜਾ ਉਹਦੇ 20 ਟੁਕੜੇ ਹੋਣੇ ਨੇ
ਤੇ ਮੋਦੀ ਨੇ ਕਹਿੰਦੇ ਠੂਠਾ ਲੈ ਕੇ ਦਰ ਮੰਗਣਾ ਹੈ। ਹੁਣ ਇਹ ਦੱਸੋ ਵੀ ਤੁਹਾਡਾ ਜੋਤਸ਼ੀ ਠੀਕ ਹੈ ਕਿ ਸਾਡਾ ਸਹੀ ਹੈ? ਤੁਸੀਂ ਤਾਂ ਪੈਸੇ ਦੇ ਕੇ ਉਹ ਤੋਂ ਕੋ ਆਇਆ ਹੋਣਾ, ਅਸੀਂ ਤਾਂ ਬਿਨਾਂ ਪੈਸੇ ਉਹ ਕਹਿ ਰਹੇ ਸਰਦਾਰ साहब हमारा ध्यान रखना, जब आपका मुल्क बन गया तो हमें भी, मैं कहा जी ਤੁਸੀਂ ਤਾਂ ਫਿਰ ਵੀ ਆ ਹੀ ਜਾਣਾ ਉੱਥੇ, ਤੁਹਾਨੂੰ ਸਿੱਖ ਭੁੱਖੇ ਨਹੀਂ ਰਹਿਣ ਦਿੰਦੇ। ਬਿਲਕੁਲ। ਕੁਲਦੀਪ ਕੌਰ ਜੀ ਸ਼ਾਬਲੇ ਜੀ ਕਹਿੰਦੇ ਜੀਓ ਡਾਕਟਰ ਸਾਹਿਬ, ਗੋਡ ਬਲੈਸ ਯੂ ਟੀਮ, ਗ੍ਰੇਟ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਬਦੁੱਲਾ ਜੀ ਵੀ ਫ੍ਰੀ ਖਾਲਸਾਨ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਦਾ ਕਿੰਗ ਹੰਟਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਗ੍ਰੇਟ ਖਾਲਸਾ ਰਾਜ ਜ਼ਿੰਦਾਬਾਦ। ਬਿਲਾਲ ਅਹਿਮਦ ਜੀ ਵੀ ਕਹਿੰਦੇ ਡਾਕਟਰ ਸਾਹਿਬ आज उस फॉरेन मिनिस्टर की पाकिस्तानी फॉरेन मिनिस्टर इसाक डार को कॉल आई थी और साउथ एशिया में कहते हैं कुछ होने जा रहा है, आपके क्या विचार हैं? बिलाल जी कई कुछ इस ਵੇਲੇ ਸਿਚੁਏਸ਼ਨ ਇੰਨੀ ਫਲੂਇਡ ਹੈ ਵੀ ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਇਹ ਹੈ ਵੀ ਇੰਡੀਆ ਪੈਨਿਕਡ ਹੈ, ਘਬਰਾਇਆ ਹੋਇਆ ਹੈ। ਅਮਰੀਕਾ ਦੇ ਅੱਗੇ ਤਾਂ ਇਸ ਤਰ੍ਹਾਂ ਦੋਨੋਂ ਹੱਥ ਚੁੱਕੇ ਨੇ ਵੀ ਦੇ ਅੱਲਾ ਕੇ ਨਾਮ ਸਾਨੂੰ ਜਿਹੜਾ ਉਹ ਸਪੇਅਰ ਕਰ ਲਓ। ਉਧਰੋਂ ਜਿਵੇਂ ਪਾਕਿਸਤਾਨ ਔਰ ਕਸ਼ਮੀਰ ਦਾ ਵਿੱਚ ਇਹਨਾਂ ਦੇ ਹੱਥੋਂ ਨਿਕਲਿਆ ਹੋਇਆ ਖਾਲਿਸਤਾਨ ਫੈਕਟਰ ਇਹਨਾਂ ਦੀ ਬਿਲਕੁਲ ਗਲੇ ਦੀ ਹੱਡੀ ਬਣਿਆ ਹੋਇਆ, ਔਰ ਨਾਰਥ ਈਸਟ ਵੈਸੇ ਹੱਥਾਂ 'ਚੋਂ ਨਿਕਲਿਆ ਹੋਇਆ। ਸੋ ਇਹ ਸਾਰੇ ਦੇ ਵਿੱਚ ਕੁਝ ਵੀ ਕਿਸੇ ਵੇਲੇ ਵੀ ਜਿਹੜਾ ਸਡਨਲੀ ਵਾਪਰ ਸਕਦਾ। ਬਿਲਕੁਲ। ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਵਿਸਾਖੀ ਪੂਰਬ ਕਹਿੰਦੇ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ, ਤੁਸੀਂ ਵੀ ਪਾਕਿਸਤਾਨ 'ਚ ਆ ਜਾਓ ਕਿਉਂਕਿ 6000 ਵੀਜ਼ਾ ਪਾਕਿਸਤਾਨ ਨੇ ਇਸ਼ੂ ਕੀਤੇ ਹੈ ਆਪਣੇ ਸਿੱਖ ਭੈਣ ਭਰਾਵਾਂ ਲਈ। ਬਿਲਾਲ ਸਾਹਿਬ ਆਵਾਂਗੇ ਜ਼ਰੂਰ ਗੁਰੂ ਦੇ ਦਰ 'ਤੇ, ਔਰ ਇਹ ਹੁਣ ਵਕਤ ਹੀ ਦੱਸੇਗਾ ਵੀ ਕਦੋਂ ਉਹ ਵਕਤ ਬਣਦਾ। ਬਿਲਕੁਲ ਜੀ। ਰਣਬੀਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਕੌਰ ਭੈਣ ਜੀ ਸ਼ੁਕਰੀਆ, ਵਧੀਆ ਜਾਣਕਾਰੀ ਦਿੰਦੇ ਹੋ। ਰਿਕੁਐਸਟ ਹੈ ਕਿ ਅਸੀਂ ਆਮ ਸਿੱਖ ਜਿਹਨਾਂ ਕਲੈਰਿਟੀ ਹੈ ਆਜ਼ਾਦੀ ਹੱਲ ਹੈ, ਕਹਿੰਦੇ ਰੈਫਰੈਂਡਮ ਕਰਾਓ, ਅਸੀਂ ਇੰਡੀਆ ਤੋਂ ਦੁਖੀ ਹਾਂ। ਸੋ ਇਸੇ ਤਰ੍ਹਾਂ ਦੇਖੋ ਇਸ ਪਾਸੇ ਵਾਲੀ ਕਦਮ ਵੱਧ ਰਹੇ ਨੇ। ਡਾਇਸਪੋਰਾ ਸਿੱਖ ਬੜੀ ਮਜ਼ਬੂਤੀ ਨਾਲ ਕੌਮੀ ਘਰ ਖਾਲਿਸਤਾਨ ਦੇ ਲਈ ਲਾਮਬੰਦੀ ਕਰ ਰਹੇ ਨੇ, ਔਰ ਤੁਸੀਂ ਤਿਆਰ ਰਹੋ, ਕਿਸੇ ਵੇਲੇ ਵੀ ਹਾਲਾਤ ਸਡਨਲੀ ਕੋਈ ਪਲਟਾ ਲੈ ਸਕਦੇ ਨੇ। ਬਿਲਕੁਲ। ਵਿਹਾਰ ਸਿੰਘ ਕੰਗ ਜੀ ਵੀ, ਔਰ ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਸੰਧੂ ਜੀ ਕਹਿੰਦੇ ਨੇ ਸਰ ਇੰਡੀਆ ਵਿੱਚ ਸਿੱਖਾਂ ਤੇ ਬਾਈਕਾਟ ਹੋ ਰਿਹਾ ਹੈ, ਸਾਨੂੰ ਇੰਟਰਵਿਊ ਵਿੱਚ ਕਿਹਾ ਜਾਂਦਾ ਹੈ ਕਿ ਫਸਟ ਕੱਟ ਯੂਅਰ ਟਰਬਨ ਐਂਡ ਬੀ ਹਿੰਦੂ, then we might think about giving you job, how to survive in India? ਦੇਖੋ ਸ਼ਮਸ਼ੇਰ ਸਿੰਘ ਸੰਧੂ ਜੀ, ਜੇ ਇਵੇਂ ਨਾ ਹੁੰਦਾ ਤੇ ਫਿਰ ਖਾਲਿਸਤਾਨ ਦੀ ਲੋੜ ਵੀ ਨਾ ਹੁੰਦੀ ਜਾਂ ਮਹਿਸੂਸ ਵੀ ਨਾ ਹੁੰਦੀ ਜੇ ਭਾਰਤ ਨੇ ਸਾਨੂੰ ਆਪਣਾ ਸਮਝਿਆ ਹੁੰਦਾ। ਸੋ ਇਹ ਬਰਥ ਪੈਂਗਸ ਨੇ ਕਿਸੇ ਪਾਸੇ ਵੀ ਜਦੋਂ ਤੁਸੀਂ ਗੁਜ਼ਰ ਰਹੇ ਹੋ, ਔਰ ਇਸ ਵੇਲੇ ਸਾਨੂੰ ਜਿਸ ਹਾਲਾਤ 'ਚ ਵੀ ਸਾਡੇ ਵੀਰ ਭੈਣਾਂ ਉੱਥੇ ਨੇ ਉਹਨਾਂ ਨਾਲ ਸਾਨੂੰ ਹਮਦਰਦੀ ਵੀ ਹੈ, ਬਟ ਅਲਟੀਮੇਟਲੀ ਜਿਹੜਾ ਇਸ ਗੱਲ ਲਈ ਤਿਆਰ ਰਹੋ ਕਿ ਭਾਈ ਸਾਨੂੰ ਜਿਹੜਾ ਉਹ ਕੁਛ ਨਾ ਕੁਛ ਕੁਰਬਾਨ ਕਰਨਾ ਪਏਗਾ ਆਪਣਾ ਕੌਮੀ ਘਰ ਖਾਲਿਸਤਾਨ ਲਈ, ਹਾਰਡਸ਼ਿਪ 'ਚੋਂ ਵੀ ਗੁਜ਼ਰਨਾ ਪਏਗਾ। ਬਲਜੀਤ ਬੈਜ ਜੀ ਵੀ ਔਰ ਮੁਹੰਮਦ ਯਾਕੂਬ ਜੀ ਸਾਡਾ ਸ਼ੁਕਰੀਆ ਅਦਾ ਕਰਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।